जी मैं जी ਤੁਹਾਨੂੰ ਇਸ ਵੇਲੇ ਦਿਖਾ ਰਿਹਾ ਵਾਂ ਪਿੰਡ ਕੋਰੇ ਕੀ ਤਹਿਸੀਲ ਲਸਕੌਰ ਜ਼ਿਲ੍ਹਾ ਸਿਆਲਕੋਟ ਤੇ ਦੂਸਰੇ ਲਫ਼ਜ਼ਾਂ ਜਿਹਨੂੰ ਤੁਸੀਂ ਤਹਿਸੀਲ ਪਸਰੂਰ ਦਾ ਵੀ ਹਿੱਸਾ ਕਹਿ ਸਕਦੇ ਹੋ। ਤੇ ਅੱਜ ਅਸੀਂ ਇੱਥੇ ਪਹੁੰਚੇ ਜੀ ਬਾਬੇ ਗੁੱਲੂ ਸ਼ਾਹ ਦੀ ਮੰਡੀ, ਬਾਬੇ ਗੁੱਲੂ ਸ਼ਾਹ ਦਾ ਮੇਲਾ। ਜਿਸ ਤਰ੍ਹਾਂ ਕਿ ਬਹੁਤ ਸਾਰੇ ਤਾਰ ਤੋਂ ਪਾਰ ਬਜ਼ੁਰਗਾਂ ਨੇ ਹੁੰਗਾਰਾ ਭਰਨਾ, ਜਦੋਂ ਵੀ ਕਿਤੇ ਮੇਲੇ ਠੇਲਿਆਂ ਦਾ ਜ਼ਿਕਰ ਆਉਣਾ ਤਾਂ ਸਭ ਤੋਂ ਪਹਿਲੇ ਡਿਸਟ੍ਰਿਕਟ ਸਿਆਲਕੋਟ, ਬਲਕਿ ਬਜ਼ੁਰਗ ਇੱਥੋਂ ਵੀ ਕਹਿੰਦੇ ਨੇ ਕਿ ਪੰਜਾਬ ਉਸ ਵੇਲੇ ਸਾਂਝਾ ਸੀ। ਪੰਜਾਬ ਦੀ ਸਭ ਤੋਂ ਵੱਡੀ ਮੰਡੀ ਜਿਹੜੀ ਲੱਗਦੀ ਸੀ ਨਾ, ਉਹ ਸੀ ਜੀ ਆਪਣਾ ਗੁੱਲੂ ਸ਼ਾਹ ਦੀ ਮੰਡੀ। ਤੇ ਬਿਲਕੁਲ ਜੀ ਅੱਜ ਪਹਿਲਾ ਦਿਹਾੜਾ ਸੀ, ਅਸੀਂ ਰਿਕਾਰਡਿੰਗ ਵਗੈਰਾ ਕਰਨ ਪਹੁੰਚੇ ਹਾਂ ਜੀ। ਇਹਦੇ ਵਿੱਚ ਤੁਸੀਂ ਅੱਗੇ ਜਾ ਕੇ ਦੇਖੋਗੇ ਕਿੱਥੋਂ ਦੁਕਾਨਦਾਰ ਇੱਥੇ ਚੱਲ ਕੇ ਆਏ ਔਰ ਕੀ ਮੇਲੇ ਦੀਆਂ ਰੌਣਕਾਂ ਨੇ। ਤਾਂ ਉਸ ਲੈਵਲ ਦਾ ਮੇਲਾ ਜਾਂ ਉਸ ਲੈਵਲ ਦੀ ਮੰਡੀ ਤੇ ਤੁਸੀਂ ਨਹੀਂ ਕਹਿ ਸਕਦੇ। ਔਰ ਤੁਸੀਂ ਦੇਖਦੇ ਪਿਓ ਕਿ ਆਪਾਂ ਜੇ 100 ਸਾਲ ਪਿੱਛੇ ਟੁਰ ਜਾਈਏ ਤੇ ਇੱਥੇ ਸਾਰੇ ਹੀ ਮਤਲਬ ਕਿ ਜਿੰਨਾ ਵੀ ਰਕਬਾ ਤੁਹਾਨੂੰ ਨਜ਼ਰ ਆ ਰਿਹਾ ਹੈ, ਚਾਰ ਚੁਫੇਰੇ ਇਹ ਜੇ ਸਾਹਮਣੇ ਬਾਬਾ ਜੀ ਦੀ ਦਰਗਾਹ, ਇਹਦੇ ਜੋ ਸਰਾਊਂਡਿੰਗ ਜਿੰਨਾ ਵੀ ਰਕਬਾ ਹੈ ਤਕਰੀਬਨ 52 ਤੋਂ 55 ਏਕੜ ਰਕਬਾ ਦੱਸਦੇ ਨੇ ਜੋ ਬਾਬਾ ਜੀ ਦੇ ਨਾਂ ਤੇ ਸੀ, ਬਾਬਾ ਗੁੱਲੂ ਸ਼ਾਹ ਜੀ ਸਰਕਾਰ ਦੇ ਨਾਂ ਤੇ। ਔਰ ਉਹ ਰਕਬਾ ਬਕਾਇਦਾ ਮਤਲਬ ਅਗਰ ਉਹਦੇ 'ਚ ਕੋਈ ਫਸਲਵਾੜੀ ਹੋਣੀ ਤਾਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਮੇਲਿਆਂ ਠੇਲਿਆਂ 'ਤੇ ਉਹ ਮਤਲਬ ਕਿ ਲੋਕ ਵੱਢ ਲੈਂਦੇ ਸਨ। ਪਰ ਉੱਥੇ ਮੰਡੀ ਲੱਗਦੀ ਸੀ। ਹਾਂਜੀ, ਮੁਖਤਲਿਫ ਇਲਾਕਿਆਂ ਤੋਂ ਜਨਾਬ ਜਾਨਵਰ ਆਉਂਦੇ ਸਨ। ਹਾਂਜੀ, ਕਈ ਨਸਲਾਂ ਦੇ। ਤੇ ਇਹ ਜਨਾਬ ਉਹ ਤੁਹਾਨੂੰ ਸਿਰਫ ਮੰਜ਼ਰ ਦਿਖਾ ਰਹੇ ਹਾਂ ਪਿੰਡ ਕੋਰੇ ਕੀ ਬਾਬੇ ਗੁੱਲੂ ਸ਼ਾਹ ਦੀ ਮੰਡੀ ਦਾ ਅੱਜ ਪਹਿਲਾ ਦਿਹਾੜਾ। 2 ਤੋਂ ਲੈ ਕੇ 10 ਤਰੀਕ ਤੱਕ ਮੇਲਾ ਚੱਲੇਗਾ। ਜ਼ਿਲ੍ਹਿਆਂ ਦੀ ਪੁਲਿਸ ਆਉਂਦੀ ਸੀ। ਅੱਛਾ ਜੀ। ਚਬੂਤਰਾ ਹੀ ਠੀਕ ਹੈ। ਥਾਣਾ ਜੀ। ਹਾਂ, 7 ਚੌਂਕੀਆਂ ਹਨ ਸਰ, ਤੇ 500 ਗੈਸ। ਅੱਛਾ ਜੀ। 500 ਨਲਕਾ ਤੇ 1000 ਗੇੜਨ ਵਾਲਾ। ਬੱਲੇ ਬੱਲੇ ਬੱਲੇ। ਅੱਛਾ ਸੋਰੀ, ਤੁਸੀਂ ਇਹਦੇ ਬਾਰੇ ਕੀ ਚੀਜ਼ ਬਣ ਰਹੀ ਹੈ ਭਾਈ? ਇਹ ਫੁੱਲ ਟਿੱਕੀ ਹੈ ਜੀ। ਫੁੱਲ ਟਿੱਕੀ। ਫੁੱਲ ਟਿੱਕੀ। ਹਾਂਜੀ। ਅੱਛਾ ਜੀ। ਮੈਂ ਤਾਂ ਟਿੱਕਾ ਤੇ ਬੜਾ ਫਾਲੋ ਕੀਤਾ ਤੇ YouTube ਤੇ ਹਾਂਜੀ, ਲਓ ਜੀ ਆ ਫੁੱਲ ਟਿੱਕੀ ਬਜ਼ੁਰਗ ਬਣਾਉਣ ਲੱਗੇ ਫੁੱਲ ਆਈਡੀ। ਤੇ ਆਪਣਾ ਜੋ ਰਹਾਇਸ਼ ਹੈ, ਆਪਣਾ ਘਰ ਬੁਆ ਇਸੇ ਇਲਾਕੇ ਦੇ ਵਿੱਚ? ਕਿਹੜਾ ਪਿੰਡ? ਕੋਰੇ ਕੀ? ਅੱਛਾ, ਆਪਣਾ ਪਿੰਡ ਕੋਰੇ ਕੀ। ਠੀਕ ਹੈ, ਠੀਕ। ਇਹਨਾਂ ਦੇ ਪਿੰਡ ਦਾ ਮੇਲਾ। ਇਹਦਾ ਮਤਲਬ ਤੁਸੀਂ ਹਰ ਸਾਲ ਬਾਬੇ ਗੁੱਲੂ ਸ਼ਾਹ ਦੇ ਨਾਲ ਮੇਲਾ ਮਤਲਬ ਦੁਕਾਨ ਲੱਗਦੀ ਹੈ ਤੁਹਾਡੀ? ਠੀਕ ਹੈ। ਅੱਛਾ, ਤੇਲ ਲਾ ਦੇ ਚੰਗਾ। ਹਾਂਜੀ ਸਖਤ ਹੋ ਜਾਂਦਾ। ਚਲੋ ਇੰਨਾ ਚਿਰ ਨੂੰ ਅਸੀਂ ਹੋਰ ਜਨਾਬ ਚੀਜ਼ਾਂ ਨਹੀਂ ਬਸ ਇਹ ਨਹੀਂ ਯਾਰ ਤੇ ਮੈਂ ਲਓ ਜੀ ਇਹ ਆਪਣਾ ਜਲੇਬੀ ਹੋ ਗਈ ਤੇ ਇਹ ਸਾਡੇ ਇੱਧਰ ਦੇ ਬੰਦੇ ਨੂੰ ਮੇਸੂ ਆ ਗਏ। ਠੀਕ ਹੈ। ਸਹੀ ਉਹ ਜਨਾਬ ਉਹ ਸ਼ੱਕਰ ਪਾਰੇ ਦੇ। ਹਾਂਜੀ ਹਾਂਜੀ, ਸਾਡੀ ਵੀਡੀਓ ਚੱਲੇਗੀ। ਇਹਦੇ ਬਾਰੇ ਦੱਸਿਓ। ਮਿੱਠੇ ਪਕੌੜੇ ਤੇ ਨਾਲ। ਮਿੱਠੇ ਪਕੌੜੇ ਤੇ ਨਾਲ। ਠੀਕ ਹੈ। ਤੇ ਇਹ ਮੇਸੂ ਹੋ ਗਿਆ, ਉਹ ਸ਼ੱਕਰ ਪਾਰੇ ਹੋ ਗਏ। ਸ਼ੱਕਰ ਪਾਰੇ ਥੋੜੇ ਜਿਹੇ। ਮਤਲਬ ਜਿਉਂ ਜਿਵੇਂ ਲੱਭ ਹੈਗਾ ਫਿਰ ਤੁਸੀਂ ਆਸਾ ਸੰਭਾਲ ਬਣਾਓ। ਠੀਕ ਹੈ। ਤੇ ਆਪਣਾ ਜੋ ਪਿੰਡ ਹੈ ਜੀ ਕੋਰੇ ਕੀ? ਕੋਰੇ ਕੀ। ਅੱਛਾ, ਤੁਸੀਂ ਮਕਾਨੀ ਹੋ, ਹਰ ਸਾਲ ਦੁਕਾਨ ਲਾਉਂਦੇ ਹੋ? ਸਾਰੇ 6 ਠੀਕ। ਬੜੀ ਵੱਡੀ ਬੜੀ ਮਸ਼ਹੂਰ ਮੰਡੀ ਜੀ ਬਾਬੇ ਗੁੱਲੂ ਸ਼ਾਹ ਦੀ, ਨਾਮਵਰ ਤੇ ਲੇਕਿਨ ਹੁਣ ਘਟ ਗਈ। ਕੱਲ ਗਿਆ ਭਾਈ ਕੋਸ਼ਿਸ਼ ਬੜੀ ਕਰਦੇ ਨੇ ਬੰਦੇ ਪਿੰਡ ਦੇ। ਅੱਛਾ, ਉਹ ਲੱਕੀ ਰਾਣੀ ਆਈ ਉਧਰ। ਫੇਰ ਮਤਲਬ ਉਸ ਲੈਵਲ ਤੇ ਲੱਗ ਉਹਦੇ ਜਾਈਏ। ਕੋਲ 2 ਲੱਗਣ ਦੇ ਨੇ, ਕਾਜੂ ਜੋ ਲੱਗਣ ਦੇ। ਆ ਕਰੋ ਹੁਣ ਬੜੀ ਹੋਏਗੀ। ਠੀਕ। ਲੋ ਜੀ ਇੱਧਰ ਜਨਾਬ ਬਣ ਰਹੇ ਨੇ ਪਕੌੜੇ। ਕੀ ਹਾਲ ਹੈ? ਠੀਕ ਹੈ ਜੀ। ਠੀਕ ਹੈ। ਆਪਣਾ ਪਿੰਡ ਕੋਰੇ ਕੀ? ਨਹੀਂ ਹਾਂ, ਜਾਨ ਕੇ ਚੀਮੇ। ਅੱਛਾ, ਤੁਸੀਂ ਜਾਮ ਕੇ ਚੀਮਾ ਤੋਂ ਜਨਾਬ ਵੱਟੀ ਲੈ ਗਏ। ਠੀਕ ਹੈ। ਤੇ ਪਕੌੜੇ ਸ਼ਕੌੜੇ ਦਾ ਨਾਮ ਤੇ ਕੀ ਹੋਵੇ ਹੈ ਨਾ ਜੀ? ਸਾਰਾ ਚੀਜ਼ ਚੱਲ
ਹਰ ਸਾਲ ਦੁਕਾਨ ਲਾਉਂਦੇ ਹੋ ਮੇਲੇ ਤੇ? हाँ जी यार साल दुकान लगी। अस्सलाम वालेकुम बाबा जी, की हाल है? ठीक हो? अस्सलाम वालेकुम, की हाल है? ठीक हो? की नाम ਤੁਹਾਡਾ? ਤਸਵੀਰਾਂ ਮੈਂ ਤੁਹਾਨੂੰ ਪਹਿਲੇ ਦੱਸ ਲਾ ਪਏ ਬਣਾ। ਮੈਂ ਬਾਬਾ ਜੀ ਹੁਣ ਐਡੀ ਪੁਰਾਣੀ ਐਡੀ ਮਸ਼ਹੂਰ ਮੰਡੀ ਬਾਬੇ ਗੁੱਲੂ ਸ਼ਾਹ ਦੀ ਨਾਂ ਹੀ ਸੁਣਿਆ ਸੀ। ਅੱਜ ਪਹਿਲੀ ਦਫਾ ਮੌਕਾ ਮਿਲ ਰਿਹਾ ਵੇ ਯਾਰ, ਮਤਲਬ ਇਸ ਮੇਲੇ ਨੂੰ ਵੇਖਣ ਦਾ, ਇਸ ਮੰਡੀ ਨੂੰ ਵੇਖਣ ਦਾ। ਤਾਂ ਦੱਸੋ ਇਸ ਮੰਡੀ ਦੀਆਂ ਰੌਣਕਾਂ, ਪੁਰਾਣੇ ਬਜ਼ੁਰਗ ਗੱਲਾਂ ਕਰਦੇ ਹਾਂ ਕਿ ਇਸ ਇਲਾਕੇ ਦੀ ਸਭ ਤੋਂ ਵੱਡੀ ਮੰਡੀ, ਬਲਕਿ ਜ਼ਿਲ੍ਹੇ ਸਿਆਲਕੋਟ ਦੀ ਵੱਡੀ ਮੰਡੀ ਲੱਗਦੀ। ਆਲ ਪਾਕਿਸਤਾਨ, ਆਲ ਪਾਕਿਸਤਾਨ। ਅੱਛਾ ਠੀਕ ਆਲ ਪਾਕਿਸਤਾਨ ਦੀ ਇਹ ਮੰਡੀ ਮਸ਼ਹੂਰ। ਠੀਕ ਹੈ ਜੀ। ਤੁਹਾਡਾ ਆਪਣਾ ਪਿੰਡ ਕੋਰੇ ਕੀ ਹੈ? ਹਾਂਜੀ ਤੁਸੀਂ ਜੱਦੀ, ਤੁਹਾਡੇ ਪਿਓ ਦਾ ਇੱਥੋਂ ਦੇ ਰਹਿਣ ਵਾਲੇ ਨੇ? ਇਹਦਾ ਮਤਲਬ ਤੁਸੀਂ ਫਿਰ ਵਾਕਫ ਹੋ ਇਸ ਮੰਡੀ ਦੀ? ਇਹ ਨਿੱਕੇ ਨਿੱਕੇ ਹੁੰਦੇ ਉਦੋਂ ਵੀ ਜਿਹੜਾ ਸਾਡੀ ਜਵਾਨੀ ਦੇ ਵਿੱਚ ਵੀ ਬੜਾ ਉਹਦਾ ਮਾਂ ਦੇ ਬੜਾ ਜਿਹਾ ਹੁੰਦਾ, ਉਹਦੇ ਮਾਂ ਦਾ ਹੁੰਦਾ ਹੀ ਕੋਈ ਨਹੀਂ। ਅੱਛਾ, ਹੁਣ ਮਵੇਸ਼ੀ ਵਗੈਰਾ ਨਹੀਂ ਆ ਰਹੇ ਨਾ। ਜਿੱਦਾਂ ਪਹਿਲੇ ਧੱਗੇ ਆਣੇ, ਢੱਗੇ, ਮੱਝਾਂ, ਝੋਟੀਆਂ, ਖੋਤੇ, ਘੋੜੇ, ਤੇ ਉਹ ਬੜਾ ਮਾਲ ਹੁੰਦਾ ਸੀ ਜਿਹੜਾ ਹਸਬੈਂਡ। ਹੁਣ ਮਾਲ ਕੋਨੇ ਹੁਣ ਤਾਂ ਬਾਬੇ ਜੋ ਸਿਰ ਬਾਬਾ। ਅੱਛਾ ਅੱਛਾ ਜੀ। ਮੈਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਜੀ ਇੱਕ ਦੁਕਾਨ ਮਠਿਆਈ ਦੀ, ਤੇ ਇਹ ਦੁਕਾਨ ਲੱਗੀ ਹੈ ਜੀ ਆਪਣਾ ਪਿੰਡ ਕੋਰੇ ਕੀ ਬਾਬੇ ਗੁੱਲੂ ਸ਼ਾਹ ਦੀ ਮੰਡੀ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਇੱਕ ਬੜਾ ਹਿਸਟੋਰੀਕਲ ਤਾਰੀਖੀ ਮੇਲਾ ਕਹਿ ਲਓ ਤੁਸੀਂ, ਇਹਨੂੰ ਮੰਡੀ ਕਹਿ ਲਓ, ਡਿਸਟ੍ਰਿਕਟ ਸਿਆਲਕੋਟ ਦੀ। ਬਲਕਿ ਅੱਜ ਤੋਂ 100 ਸਾਲ ਪਿੱਛੇ ਟੁਰ ਜਾਈਏ ਤੇ ਕਹਿ ਲਓ ਕਿ ਪੰਜਾਬ ਦੀ ਸਭ ਤੋਂ ਵੱਡੀ ਮੰਡੀ ਸੀ ਇਹ। ਔਰ ਇੱਥੋਂ ਤੱਕ ਕਿ ਇੱਕ ਅੰਮ੍ਰਿਤਸਰ ਤੋਂ, ਦਿੱਲੀ ਤੋਂ ਬੜੇ ਬੜੇ ਵੱਡੇ ਹੱਟ ਆਉਂਦੇ ਸਨ। ਪਾਕਿਸਤਾਨ ਦੀ ਮਸ਼ਹੂਰ ਮੰਡੀ ਜੀ ਜੀ ਬਿਲਕੁਲ ਬਿਲਕੁਲ। ਔਰ ਇਹ ਦੁਕਾਨ ਇੱਕ ਅੰਕਲ ਜੀ ਹੋਰੀ ਵੀ, ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਨੇ ਆ। ਹਾਂਜੀ, ਕੀ ਦੱਸ ਰਹੇ ਹੋ ਤੁਸੀਂ? ਪੁਰਾਣੀ ਮੰਡੀ ਹੈ, ਮਾਲ ਮੰਡੀ ਤਰੀਹੀ ਹੈ, ਹਾਂਜੀ, ਤਰੀਕ ਅੰਗਰੇਜ਼ ਦੇ ਵਕਤ ਦੀ। ਅੱਛਾ ਅੱਛਾ। ਕਿੰਨੀ ਉਮਰ ਹੋ ਗਈ ਬਾਬਾ ਜੀ ਆਪਣੀ? ਹੋਈ ਗਈ 60-65 ਸਾਲ। 60-65 ਸਾਲ। ਮਤਲਬ ਤੁਸੀਂ ਬਚਪਨ ਤੋਂ ਇਹ ਮੇਲਾ ਵੇਖਦੇ ਆ ਰਹੇ ਹੋ, ਮੰਡੀ ਵੇਖਦੇ ਆ ਰਹੇ ਹੋ? ਹਾਂ ਠੀਕ ਹੈ। ਆ ਦੇਖ ਭਾਈ ਨਾ ਸਾਰਾ ਮੰਡੀ ਵਾਲਾ ਹਾਂ ਹਾਂ। ਇੱਥੇ ਮਾਲ ਵੱਜਾ ਉਹ ਹੁੰਦਾ। ਕਹਿੰਦੇ ਸਨ ਕੋਈ 60-70 ਏਕੜ ਰਕਬਾ ਸੀ ਦੁਆਲੇ ਦਾ, ਜਿੱਥੇ ਲੋਕ ਉਸ ਵੇਲੇ ਫਸਲਵਾੜੀ ਨਹੀਂ ਸੀ ਬੀਜਦੇ, ਮਤਲਬ ਵੱਡੀ ਜਾਂਦੀ ਹਾਂ। ਦੇ ਹਨ ਨਾ। ਹਾਂਜੀ ਹਾਂਜੀ। ਬਾਬਾ ਜੀ ਘਟ ਗਈ ਉਹ ਰੌਣਕਾਂ, ਉਹ ਪੋਚ ਬਹਾਰਾਂ ਨਹੀਂ ਰਹੀਆਂ, ਕੀ ਵਜ੍ਹਾ ਸਮਝਦੇ ਹੋ? ਇਹ ਜਦੋਂ ਮੰਡੀਆਂ ਆਈਆਂ ਨੇ ਨਾ ਹਫਤਾਵਾਰ, ਹਾਂ ਡਿਸਟ੍ਰਿਕਟ ਬੋਰਡ ਦੀ ਇਹ ਮੰਡੀ ਸੀ, ਠੀਕ ਹੈ। ਉਹਨਾਂ ਹਫਤਾਵਾਰ ਲਵਾ ਲਈਆਂ। ਇੱਥੇ ਮੁਲਾਜ਼ਮ ਖਾ ਜਾਂਦੇ ਹੈ, ਗਵਰਨਮੈਂਟ ਨੂੰ ਪੈਸਾ ਕੋਈ ਨਹੀਂ ਸੀ ਮਿਲਦਾ, ਮੁਨਸ਼ੀ ਖਾ ਜਾਂਦੇ ਹਨ। ਸਹੀ ਠੀਕ। ਉਹਦਾ ਫਿਰ ਹਫਤਾਵਾਰ ਹਫ਼ਤਾਵਾਰ ਮੰਡੀਆਂ ਆਉਣ ਕਰਕੇ ਨਾ ਰੌਣਕ ਘਟ ਗਈ ਇਸ ਮੰਡੀ ਦੀ। ਤੇ 36 ਜ਼ਿਲ੍ਹਿਆਂ ਦੀ ਪੁਲਿਸ ਆਉਂਦੀ ਸੀ, ਅੱਛਾ ਜੀ, ਚਬੂਤਰਾ ਸੀ, ਠੀਕ ਹੈ। ਥਾਣਾ ਸੀ, ਹਾਂ 7 ਚੌਂਕੀਆਂ ਹਨ ਸਰ, ਤੇ 500 ਗੈਸ, ਅੱਛਾ ਜੀ। 500 ਨਲਕਾ ਤੇ 1000 ਗੇੜਨ ਵਾਲਾ। ਬੱਲੇ ਬੱਲੇ ਬੱਲੇ। 8 ਦਿਨ ਤੋਂ ਛੱਡ ਸਾਹਿਬ ਦੇ ਜਾਣੇ ਵੀ ਉਹ ਬੰਦੇ ਤੇ ਉਹ ਉੱਥੇ ਹੀ ਹੁੰਦੀ ਸੀ। ਠੀਕ, ਕੋਲ ਨਹੀਂ ਬਣਿਆ। ਕੋਟਾ ਦਰਦ ਨਹੀਂ ਸੀ ਲੱਗਦੀ, ਇੱਥੇ ਲੱਗਦੀ। ਇੱਥੇ ਲੱਗਦੀ ਸੀ। ਜਿਹੜੀਆਂ ਤਾਰੀਖਾਂ ਲੋਕਾਂ ਦੀ ਇਹ ਇੱਥੇ ਅੱਛਾ ਅੱਛਾ ਅੱਛਾ, ਠੀਕ ਹੈ। ਇਸੇ ਤਰ੍ਹਾਂ ਨਾ ਸਾਡੇ ਉਧਰਲੇ ਬੰਨੇ ਇੱਕ ਸਰਦਾਰ ਸਾਹਿਬ ਨੇ ਦੱਸਿਆ ਕਿ ਮੇਰੀ ਇੱਕ ਵਾਰ ਮਾਂ ਗਵਾਚ ਵੀ ਗਈ ਸੀ। ਐਡਾ ਕੁ ਵੱਡਾ ਮੇਲਾ ਸੀ ਯਾਰ, ਤੇ ਉਸ ਵੇਲੇ ਜਦੋਂ ਕੋਈ ਜੀ ਗਵਾਚ ਜਾਂਦਾ ਸੀ ਤੇ ਆਂਦੇ ਹਾਂ ਬਕਾਇਦਾ ਅਨਾਉਂਸਮੈਂਟ ਹੁੰਦੀ ਸੀ ਸਪੀਕਰ 'ਚ। ਹਾਂਜੀ, ਨਹੀਂ ਨਹੀਂ, ਮੈਂ ਵੈਸੇ ਹੀ ਗੱਲ ਕਰ ਰਿਹਾ। ਕਿਸੇ ਬੰਦੇ ਨੇ ਗਵਾਚ ਜਾਣਾ, ਅੱਗੇ ਪਿੱਛੇ ਗੁੰਮ ਹੋ ਜਾਣਾ ਤੇ ਨਹੀਂ ਲੱਭਦਾ, ਨਹੀਂ ਸੀ ਲੱਭਦਾ। ਅੱਛਾ ਅੱਛਾ। ਜਿਹੜੀ ਜਿਹੜੀ ਉਹਨੂੰ ਲੱਭਦਾ ਹੁੰਦਾ। ਅਸੀਂ ਇਹ ਠੀਕ ਵੇਖਿਆ ਸੜਕ ਦੇ ਨਾਲ ਨਾਲ ਇੰਨੀ ਨਹੀਂ, ਇਹ ਸੜਕ ਹੈ ਨਾ, ਉਹ ਸੜਕ ਹੈ, ਇੰਨੀ ਪੈਲੀ ਮੁੰਜੀ ਲੋਕਾਂ ਦੀ ਤਬਾਹ ਹੋ ਜਾਂਦੀ ਸੀ, ਉਧਰੋਂ ਵੀ ਤੇ ਉਧਰੋਂ ਵੀ। ਇੰਨੀ ਕੁ ਰਾਸ਼ਨ ਇੱਥੋਂ ਦੀ ਸਾਡੇ ਕੋਲ, ਅਸੀਂ ਨਿੱਕੇ ਨਿੱਕੇ ਆ, ਇੱਥੋਂ ਦੀ ਸਾਡੇ ਕੋਲ ਲੰਘਿਆ ਨਹੀਂ ਜਾਂਦਾ ਹੁੰਦਾ। ਇੱਥੋਂ ਦੀ ਇੱਥੇ ਸਾਡੇ ਪੈਰ ਮਿਲਦੇ ਜਾਂਦੇ ਹੁੰਦੇ। ਮਾਲ ਡੰਗਰ ਵਾਲੇ ਤਾਂ ਤੋੜ ਸੜਕ ਤੱਕ ਦੁਕਾਨਾਂ ਲੱਗੀਆਂ ਹੁੰਦੀਆਂ। ਮਾਲ ਡੰਗਰ ਲਿਆਉਣ ਵਾਲਾ ਲੋਕਾਂ ਦਾ ਫਸਲ ਫਸਲਦਾ ਹੈ ਛੰਮ ਦੇ ਵਿੱਚ। ਥੀਏਟਰ ਵਗੈਰਾ ਵੀ ਆਂਦੇ ਸਨ, ਆਂਦੇ ਸਨ। ਆਲਮ ਲੋਹਾਰ, ਨੈਸ਼ਨਲ ਪੱਟੀ, ਫੱਜੀ ਸ਼ਾਹ, ਹੋਰ ਕਿਹੜੇ ਕਿਹੜੇ ਸਰਕਸੇ ਕਾ ਰਹੀ ਹੈ। ਸਰਕਸ ਆ ਗਈ ਹੈ, ਧੂਮ। ਅੱਛਾ, ਉਹ ਵੇਖਿਆ ਲੈਂਦਾ ਪਿਆ ਸਮਾਨ ਗਰਾਊਂਡ ਤੇ ਲੈਂਦਾ। ਠੀਕ। ਬੜਾ ਕਮਾਲ। ਮਤਲਬ ਕਹਿ ਲੋ ਕਿ ਅੱਜ ਹਲੇ ਪਹਿਲਾ ਦਿਨ ਹੈ, ਜਿਉਂ ਜਿਉਂ ਦਿਨ ਗੁਜ਼ਰਦੇ ਜਾਣੇ ਨੇ ਤੂੰ ਮੇਲਾ ਆਪਣੀ ਭਰ ਜਵਾਨੀ ਚ ਆਏਗਾ। 10 ਤਰੀਕ ਤੱਕ ਮੇਲਾ ਹੁੰਦਾ। ਅੱਛਾ ਜੀ, 2 ਤੋਂ ਠੀਕ 10 ਤੱਕ। ਠੀਕ, 2-10 ਤੱਕ। ਠੀਕ ਹੈ। ਤੇ ਦੇਸੀ ਮਹੀਨੇ ਦੀ ਕਿਹੜੀ ਬਣ ਗਈ ਫਿਰ ਤਰੀਕ? ਕਦੀ 17 ਆ ਜਾਂਦੀ, ਕਦੀ 18। ਉਹ ਫਿਰ ਕਿਤੇ ਆਉਂਦੇ? ਹਾਂ, ਕਦੀ 17 ਆ ਜਾਂਦੀ, ਕਦੀ 18 ਤਾਂ ਮੈਂ 18 ਦੇ 2 ਆ ਜੀ। 18 ਤੇ 2 ਤੇ ਉਹ ਲੋਕਾਂ ਨੂੰ ਨਹੀਂ ਪਤਾ, ਉਹ 17 ਹੀ ਗਿਣਦੇ ਨੇ। 17 ਅਸੂ ਦੀ ਹਾਂ, ਤੇ 2 ਤਰੀਕ। ਮਹੀਨਾ ਕੋਈ ਆ ਜੋ ਇੰਡੀਆ ਤੋਂ ਆਏ ਹਨ। ਅੱਛਾ,
ਕੌਣ ਆਇਆ ਸੀ? ਅੰਗਰੇਜ਼ ਸਿੱਖ ਅੱਛਾ, ਮਹੀਨਾ ਹੋ ਗਿਆ ਕੀ ਨਾਂ ਸੀ ਉਹਨਾਂ ਦਾ? ਨਾਲ ਹੀ ਹਾਂ ਪੁੱਛਿਆ ਹਾਂ। ਬਾਕੀ ਇਸੇ ਦਰਬਾਰ ਤੇ ਵੇਖ ਕੇ ਬੜੇ ਖੁਸ਼ ਹੋ ਗਏ, ਫਿਰ ਛੋਟੇ ਛੋਟੇ ਬਣਾ ਕੇ ਗਏ। ਅੱਛਾ ਅੱਛਾ, ਆਪਣਾ ਪਿੰਡ ਆ ਪਿਛਲਾ ਉਹਨਾਂ ਦਾ ਆਂਦੇ ਹਾਂ ਸਾਡੇ ਦਾਦੇ ਦਾ ਪਿੰਡ ਸੀ। ਕੱਲਾ ਹੀ ਸੀ ਜਾਂ ਨਾ ਹੋਰ ਵੀ ਫੈਮਿਲੀ ਸੀ? ਤਰੇ ਜਣੇ ਤਰੇ ਜਣੇ ਸਰਦਾਰ ਲੋਕ ਇੱਥੋਂ ਹੋ ਕੇ ਗਏ। ਇੱਕ ਬੱਚਾ ਸੀ ਇਹ ਪਿੰਡ ਦੇ ਹਨ ਨਾ। ਠੀਕ, ਉਹਨਾਂ ਦਾ ਕੋਈ ਦਾਦਾ ਪੜਦਾਦਾ ਇੱਥੋਂ ਦਾ ਸੀ ਨਾ। ਉਹ ਬਿਲਕੁਲ ਜੀ, ਤੁਸੀਂ ਕਹਿ ਲਓ ਕਿ ਅਸੀਂ ਕਿਸੇ ਸਾਡੀ ਇੱਕ ਵੀਡੀਓ ਬਣਾਉਣ ਦਾ ਮਕਸਦ ਇਹ ਵੀ ਹੈ ਕਿ ਜਿਹੜੇ ਇੱਧਰੋਂ ਸਿੱਖ ਲੋਕ ਉੱਠ ਕੇ ਟੁਰ ਗਏ ਨਾ, ਉਹ ਗਾਂ ਫਿਰ ਅੱਗੋਂ ਆਪਣੀਆਂ ਨਸਲਾਂ ਨੂੰ ਦੱਸਦੇ ਰਹੇ ਕਿ ਯਾਰ ਉੱਥੇ ਗੁੱਲੂ ਸ਼ਾਹ ਦੀ ਮੰਡੀ ਲੱਗਦੀ ਸੀ, ਅਸੀਂ ਫਿਰ ਜਾਣਾ। ਤੇ ਕਿਤੇ ਨਾ ਕਿਤੇ ਉਹਨਾਂ ਬਜ਼ੁਰਗਾਂ ਦੀਆਂ ਯਾਦਾਂ ਨੂੰ ਵੀ ਮਤਲਬ ਕਿ ਵੀਡੀਓ ਤਾਜ਼ਾ ਕਰੇਗੀ। ਉਹ ਆਂਦੇ ਨੇ ਔਰ ਬੜੀ ਮੰਨਤਾ ਸੀ ਬਜ਼ੁਰਗਾਂ ਨੂੰ, ਵੀ ਲੋਕ ਮੰਨਦੇ ਸਨ ਇੱਥੇ ਵੀ ਚੜਾਵੇ ਚੂਰਮੇ ਚਾੜਨੇ। ਮੰਨਦੇ ਹਨ, ਉਹ ਮੰਨਦੇ ਸਿੱਖ ਉਹ ਲੋਕ। ਆਂਦੇ ਸਨ ਕਿ ਅਸੀਂ ਉੱਥੇ ਆਪਣੇ ਦਰਬਾਰ ਬਣਾਇਆ ਬਾਬੇ ਗੁੱਲੂ ਸ਼ਾਹ ਦਾ, ਵਾਹ ਜੀ ਵਾਹ। ਤੇ ਉੱਥੇ ਅਸੀਂ ਭੰਡਾਰਾ ਛਿੜਾਰਾ ਵੰਡਦੇ। ਠੀਕ, ਬਸ ਮਨ ਮੁਸਲਮਾਨ ਨਹੀਂ ਹੋਏ, ਸਿਰਫ ਆਂਦੇ ਨੇ ਮੰਨਨੇ ਆ ਬਾਬੇ ਨੂੰ। ਹਾਂਜੀ ਇਸ ਤਰ੍ਹਾਂ। ਠੀਕ ਹੈ। ਉਹ ਆਏ ਨੇ ਜੋ ਦੱਸਦੇ ਹਨ ਕਿ ਅਸੀਂ ਪਹਿਲਾਂ ਮੱਥਾ ਇੱਥੇ ਟੇਕ ਕੇ ਤੇ ਫਿਰ ਪਿੰਡ 'ਚ ਵੜੇ। ਅੱਛਾ, ਵਾਹ ਵਾਹ ਵਾਹ, ਬੜੀ ਗੱਲ ਹੈ। ਉਹਨਾਂ ਦਾ ਵਡੇਰਾ ਦੱਸਿਆ ਇਹ ਨਹੀਂ ਦੱਸਦੇ ਪਿੱਛੋਂ ਆਪਣਾ ਹੁਸ਼ਿਆਰਪੁਰ ਦੇ ਹਾਂ ਗੁਰਦਾਸਪੁਰ ਦੇ ਗੁਰਦਾਸਪੁਰ ਤੋਂ ਆਇਆ। ਜ਼ਿਲ੍ਹੇ ਆਂਦਾ ਗੁਰਦਾਸਪੁਰ ਸੀ ਸਾਡੇ ਦੇ ਆ ਜਿਹੜੀ ਬਾਰਡਰ ਹੈ ਨਾਰਵਾ ਦੀ ਹਾਂ। 35 ਤੋਂ 40 ਕਿਲੋਮੀਟਰ ਦੂਰ ਹੈ। ਅੱਛਾ ਜੀ, ਠੀਕ ਹੈ ਠੀਕ। ਪਿੰਡ ਨਹੀਂ ਤੁਹਾਨੂੰ ਦੱਸਿਆ? ਪਿੰਡ ਦਾ ਦੱਸਿਆ ਡੇਰਾ ਨਾਂ ਨਹੀਂ ਯਾਦ ਰਿਹਾ। ਡੇਰਾ ਨਾਨਕ ਦੱਸਿਆ ਹੈ ਅੱਛਾ, ਡੇਰਾ ਬਾਬਾ ਨਾਨਕ ਸੀ ਉਹਨਾਂ ਦਾ। ਉੱਥੇ ਕੋ ਦੱਸਿਆ। ਉਧਰ ਨਹੀਂ ਬਣਨਾ। ਅੱਛਾ ਅੱਛਾ, ਠੀਕ। ਅਸਲਾਮ ਵਾਲੇਕੁਮ, ਕੀ ਹਾਲ ਹੈ ਵੀਰ ਜੀ? ਠੀਕ ਹੋ? ਹਾਂਜੀ, ਲੱਗੀ ਹੈ ਫਿਰ ਦੁਕਾਨ ਆਪਣੀ? ਮਾਸ਼ਾਅੱਲਾ ਜੀ ਮਾਸ਼ਾਅੱਲਾ ਜੀ। ਆਪਣਾ ਹੈ, ਤੁਸੀਂ ਕਹਿ ਲਓ ਕਿ ਰਿੰਗਾਂ ਵਗੈਰਾ ਰੱਖੀਆਂ ਨੇ ਤੁਸੀਂ? ਹਾਂਜੀ, ਅੰਗੂਠੀਆਂ। ਤੇ ਕਿਹੜੀ ਜਗ੍ਹਾ ਤੋਂ? ਰਾਵਲਪਿੰਡੀ ਤੋਂ। ਅੱਛਾ, ਤੁਸੀਂ ਰਾਵਲਪਿੰਡੀ ਤੋਂ ਦੁਕਾਨ ਲੈ ਕੇ ਆਏ ਪਿੰਡ ਕੋਰੇ ਕੀ ਬਾਬੇ ਗੁੱਲੂ ਸ਼ਾਹ ਦਾ ਮੇਲਾ। ਠੀਕ, ਹਰ ਸਾਲ ਆਈਦਾ? 8 ਸਾਲ ਹਰ ਸਾਲ ਤੋਂ ਲਗਾਤਾਰ। ਮਤਲਬ ਕਿੰਨਾ ਕੁ ਅਰਸਾ ਹੋ ਗਿਆ ਇੱਥੇ ਦੁਕਾਨ ਲਾਉਂਦੇ ਆ? 8 ਸਾਲ 8 ਸਾਲ ਹੋ ਗਏ ਜੀ। ਤੇ ਠੀਕ ਠਾਕ ਰਹਿੰਦਾ ਮੇਲਾ? ਅੱਲਾ ਦੇ ਸ਼ੁਕਰ ਦਾ ਗੁਜ਼ਾਰ। ਅੱਛਾ, ਠੀਕ, ਜ਼ਬਰਦਸਤ ਹੋ ਗਿਆ। ਵਿਕਰੀ ਵਗੈਰਾ ਮਤਲਬ ਠੀਕ ਹੈ? ਕਿ ਆਇਆ ਤੁਸੀਂ ਰਾਵਲਪਿੰਡੀ ਤੋਂ ਇਕੱਲੇ ਹੀ ਆ ਰਹੇ ਹੋ ਜਾਂ ਹੋਰ ਵੀ ਤੁਹਾਡੇ ਨਾਲ ਕੋਈ ਸਾਥੀ ਹੋਰ ਵੀ ਹੈ? ਆਉਂਦੇ ਨੇ ਸਾਡੇ ਕੋਲ। ਅੱਛਾ ਅੱਛਾ, ਹੋਰ ਵੀ ਆਣੇ ਨੇ। ਠੀਕ ਹੈ। ਇਸੇ ਤਰ੍ਹਾਂ ਹੀ ਹੋਰ ਕਿਹੜੇ ਕਿਹੜੇ ਏਰੀਏ 'ਚੋਂ ਦੋ ਦੁਕਾਨਾਂ ਲੈ ਕੇ ਆਉਂਦੇ ਨੇ ਕੋਈ ਜ਼ਬਾਨੀ ਕਲਾਮੀ ਜਿਹਨਾਂ ਨੂੰ ਤੁਸੀਂ ਜਾਣਦੇ ਹੋ? ਲਾਹੌਰ ਤੋਂ ਲੈ ਕੇ ਆਉਂਦੇ ਨੇ, ਫੈਸਲਾਬਾਦ ਤੋਂ, ਗੁਜਰਾਵਾਲੇ ਤੋਂ ਲੈ ਕੇ। ਅੱਛਾ ਅੱਛਾ ਜੀ। ਸਾਡੇ ਕੋਲ ਪਾਕਿਸਤਾਨ ਦੇ ਜਿਹੜੇ ਮੇਨ ਸਿਟੀਆਂ ਨੇ, ਮੇਨ ਸ਼ਹਿਰ ਨੇ, ਉੱਥੋਂ ਵੀ ਦੁਕਾਨਾਂ ਆ ਰਹੀਆਂ। ਜੀ ਜੀ। ਠੀਕ ਹੋ ਗਿਆ, ਠੀਕ ਹੋ ਗਿਆ। ਜ਼ਬਰਦਸਤ। ਆਪਣਾ ਕਾਰੋਬਾਰ ਹੈ ਜੀ, ਮੇਲਿਆਂ ਠੇਲਿਆਂ ਦਾ ਜਾ ਕੇ ਦੁਕਾਨਦਾਰੀ ਕਰਨੀ। ਠੀਕ ਹੈ। ਤੇ ਇਹ ਕੀ ਚੀਜ਼ ਹੈ ਜੀ ਇਹ ਵਾਲੀ? ਦਾਗਾ ਮੰਨੇ ਨਾਲ ਹੱਥ ਤੇ ਧਾਗਾ ਬਣਾ ਵਾਸਤੇ। ਅੱਛਾ ਅੱਛਾ ਅੱਛਾ, ਠੀਕ ਹੋ ਗਿਆ। ਲਓ ਜੀ, ਸ਼ੁਕਰੀਆ ਵੀ। ਹਾਂਜੀ, ਮੈਂ ਇਸ ਵੇਲੇ ਤੁਹਾਨੂੰ ਦਿਖਾ ਰਿਹਾ ਵਾਂ ਆਸਤਾਨਾ ਆਲੀਆ ਹਜ਼ਰਤ ਬਾਬਾ ਗੁੱਲੂ ਸ਼ਾਹ ਜੀ ਸਰਕਾਰ। ਤਾਂ ਉਹ ਤੁਹਾਨੂੰ ਪਿੱਛੇ ਗੁੰਬਦ ਨਜ਼ਰ ਆ ਰਿਹਾ ਵਾ। ਠੀਕ ਹੈ ਜੀ। ਔਰ ਸਾਰਾ ਜੀ ਦਰਬਾਰ ਸ਼ਰੀਫ ਦਾ ਸੀਨ ਹੈ ਜੋ ਮੈਂ ਤੁਹਾਨੂੰ ਦਿਖਾ ਰਿਹਾ ਵਾਂ। ਤੇ ਇਹ ਜੀ ਆਪਣਾ ਲੰਗਰ ਖਾਨਾ ਹਜ਼ਰਤ ਬਾਬਾ ਗੁਲ ਮੁਹੰਮਦ ਬਾਦਸ਼ਾਹ। ਠੀਕ ਹੈ ਜੀ। ਇੰਤਜ਼ਾਮ ਕੀਤਾ, ਉਹਨਾਂ ਨੂੰ 3 ਲੱਖ ਰੁਪਈਆ ਜੇਬ 'ਚੋਂ ਦਿੱਤਾ। ਵਾਹ ਜੀ ਵਾਹ। ਤੇ ਉਹ ਆ ਗਏ ਨੇ ਜਨਾਬ। ਹੁਣ ਇਨਸ਼ਾਅੱਲਾ ਬਾਬਾ ਜੀ ਗੁੱਲੂ ਸ਼ਾਹ ਸਰਕਾਰ ਦਾ ਮੇਲਾ ਫਿਰ ਅੱਜ ਗਿਆ ਇੱਕ ਦਫਾ ਫਿਰ, ਯਾਨੀ 1 ਹਫ਼ਤਾ ਪੂਰਾ ਜਿਹੜਾ ਨਾ ਲਕੀਰਾਂ ਦੀ ਸਰਕਸ ਤੇ ਚੱਲੇਗੀ ਘੋੜੇ ਦੀ। ਲੰਗਰ ਭੰਡਾਰਾ ਵੀ ਪਕਾਉਂਦੇ ਹੋ? ਲੰਗਰ ਭੰਡਾਰਾ ਜਨਾਬ ਪਹਿਲੀ ਤੋਂ ਲਾ ਕੇ ਨਾ 2 ਤਰੀਕ ਨੂੰ ਟਿਕਟ ਖੋਲ੍ਹਦਾ, 10 ਤਰੀਕ ਤੱਕ ਲੰਗਰ ਭੰਡਾਰਾ ਜ਼ੋਹਰ ਦੀ ਨਮਾਜ਼ ਤੋਂ ਬਾਅਦ ਸ਼ੁਰੂ ਹੋ ਜਾਂਦਾ, ਸ਼ਾਮ ਤੱਕ ਚੱਲਦਾ। ਕੀ ਬਾਤ, ਜਿਹੜਾ ਮਰਜ਼ੀ ਖਾਏ, ਜਿੰਨਾ ਮਰਜ਼ੀ ਖਾਏ। ਸਹੀ ਹੋ ਗਿਆ। ਹਾਂਜੀ ਤੇ ਇੱਥੇ ਆਂਦੇ ਕੋਈ ਖੂਹ ਵੀ ਹੁੰਦਾ ਸੀ ਕੋਈ? ਹਾਂਜੀ, ਖੂਹ ਹੁੰਦਾ ਸੀ, ਲੇਕਿਨ ਹੁਣ ਮੇਰੇ ਨਾਲ ਖੂਹ ਦਾ ਦੌਰ ਹੀ ਮੁੱਕ ਹੁਣ ਦੌਰ ਖਤਮ ਹੋ ਗਿਆ ਜੀ। ਕਿਤੇ ਸਹੀ ਹੋ ਗਿਆ। ਚਲੋ, ਬੜੀ ਮਿਹਰਬਾਨੀ ਚਾਚਾ ਜੀ। ਜੀ ਬਹੁਤ ਸ਼ੁਕਰੀਆ, ਮਿਹਰਬਾਨੀ। ਹਾਂਜੀ ਗੱਲ ਹੈ। ਲੋ ਜੀ, ਇਹ ਚੂੜੀਆਂ ਰੰਗ ਭਰੰਗੀ ਪੰਜਾਬੀ ਸਕਾਫਤ। ਤੇ ਇਹ ਚੂੜੀ ਜਿੱਥੋਂ ਆ ਰਹੀ ਹੈ, ਕਿਹੜੇ ਇਲਾਕੇ ਤੋਂ ਬਣ ਕੇ ਆ ਰਹੀ ਹੈ ਤੁਸੀਂ ਦੱਸ ਸਕਦੇ? ਹੈਦਰਾਬਾਦ। ਅੱਛਾ, ਹੈਦਰਾਬਾਦ ਚੂੜੀ ਬਣ ਕੇ ਆ ਰਹੀ ਹੈ। ਹੈਦਰਾਬਾਦ ਤੋਂ ਚੂੜੀ ਬਣਦੀ ਹੈ, ਕੁਦਰਾਲਿਆਂ ਦੀ, ਕੁਦਰਾਲਿਆਂ ਪਾਸੇ ਲਿਆਉਂਦੇ। ਫਿਰ ਗੁੱਲੂ ਸ਼ਾਹ ਹੈ। ਹਾਂਜੀ, ਬਾਬਾ ਗੁੱਲੂ ਸ਼ਾਹ ਦੇ ਮੇਲੇ ਤੁਸੀਂ ਆਏ ਹੋ। ਚੂੜੀਆਂ ਤੇ ਚਾਦਰਾਂ। ਆਪਣਾ ਵੈਸੇ ਇਲਾਕਾ ਕਿਹੜਾ ਵਾ ਜੀ? ਆਪਣਾ ਇਲਾਕਾ ਕਾਮੋ ਕੀ। ਕਾਮੂ ਕੀ। ਅੱਛਾ, ਤੁਸੀਂ ਕਾਮੂ ਕੀ ਤੋਂ ਆਪਣੀ ਦੁਕਾਨ ਲੈ ਕੇ ਇੱਥੇ ਆਏ ਹੋ? ਹਾਂਜੀ। ਠੀਕ ਹੋ ਗਿਆ। ਇਹ ਸਾਰੀਆਂ ਚੂੜੀਆਂ ਵਧੀਆ ਵਧੀਆ ਕਿਸ ਤਰ੍ਹਾਂ ਤੁਸੀਂ ਸੇਲ ਕਰਦੇ ਹੋ? ਦਰਜਨ ਦੇ ਹਿਸਾਬ ਨਾਲ ਹੁੰਦਾ ਹੈ? ਦਰਜਨ ਦੇ ਹਿਸਾਬ ਨਾਲ।